हाँ जी, सत श्री अकाल जी। हरीके हैड के उत्ते खड़े आ, जिवें तुहानूं कहा सी कि हरीके हैड तुहानूं दिखावांगे। इत्थे सतलुज ते ब्यास जिहड़ा पिछले पासे वो दोवें इकट्ठे होकर अगे सतलुज बन जाता तो सतलुज फिर अगे जिहड़ा पाकिस्तान नूं या फिरोजपुर वाले पासे डाउन स्ट्रीम च पानी जाता। मैं तुहानूं दिखाउणा कि डाउन स्ट्रीम दे विच पानी किस एरिए चों जांदा ते किहड़े पासे नूं फिर पानी जिहड़ा वो सारा पानी हरीके तो इत्थों निकल के फिरोजपुर नूं ते फिर पाकिस्तान नूं जांदा। वो सामने वो पुल है जिहदे तो आपां पहिलां जिहड़ा वीडियो विजुअल जिहड़ा लिया सीगा। दूजी एक तुहानूं होर रिपोर्ट मैं मेन रिपोर्ट दिखाउणा आ खूह दी। ये आम खूह नहीं है, इस खूह का बड़ा वड्डा एक रिजल्ट है, इसदा बड़ा वड्डा काम है इस दरिया दे नाल। सतलुज ब्यास दरिया जिहड़ा वो जदों अगे नूं निकलदा है तां ये जिहड़ा खूह आ ये दसदा है सारी रिपोर्ट कि पानी किन्ना है। तुसीं देख सकदे हो आ जिहड़े दो फिगरां दित्तियां होईयां HFL 699.15 1955 यानी 1955 ਦੇ ਵਿੱਚ ਜਿੱਥੇ 1955 ਲਿਖਿਆ ਇੱਥੇ ਲੈਵਲ ਸੀ ਪਾਣੀ ਦਾ। ਉਸ ਤੋਂ ਥੱਲੇ 688.53 ਇਹ 1988 ਦੇ ਵਿੱਚ 688.53 1988 ਚ ਪਾਣੀ ਜਦੋਂ ਆਇਆ ਉਦੋਂ ਇੰਨਾ ਪਾਣੀ ਸੀ। ਯਾਨੀ ਇਸ ਖੂਹ ਦੇ ਵਿੱਚ ਜਿੱਥੇ 1988 ਲਿਖਿਆ ਉੱਥੋਂ ਤੱਕ ਪਾਣੀ ਸੀ। ਜਦੋਂ 1955 ਚ ਪਾਣੀ ਆਇਆ ਸੀ ਜਿੱਥੇ 1955 ਲਿਖਿਆ ਉੱਥੋਂ ਤੱਕ ਪਾਣੀ ਸੀ। ਅੱਜ ਸਵੇਰ ਦੀ ਜਿਹੜੀ ਆ ਹੁਣੇ ਮੁਲਾਜ਼ਮ ਇੱਥੇ ਖੜੇ ਸੀ, ਉਹ ਕਹਿੰਦੇ ਸੀ ਕਿ ਜਿਵੇਂ ਤੁਸੀਂ 1988 ਤੋਂ ਥੱਲੇ ਜਿਹੜੀਆਂ ਇੱਟਾਂ ਨੇ ਜੋ ਗਿਣਨੀਆਂ ਸ਼ੁਰੂ ਕਰੋ 1 2 3 4 ਤੇ 4.5 ਜਿਹੜੀਆਂ ਇੱਟਾਂ ਦਿਖਦੀਆਂ ਨੇ 4.5 ਇੱਟਾਂ ਤੇ ਪਾਣੀ ਦਾ ਲੈਵਲ ਜਿਹੜਾ ਪਾਣੀ ਨਿੱਕੇ ਨਿੱਕੇ ਮੱਛੀਆਂ ਵਿੱਚ ਤੁਸੀਂ ਦੇਖ ਸਕਦੇ ਹੋ, ਕੁਝ ਮਰੀਆਂ ਨੇ ਕੁਝ ਜਿਉਂਦੀਆਂ ਨੇ। ਤਾਂ ਉਹ 4.5 ਇੱਟਾਂ ਤੱਕ ਪਾਣੀ ਜਿਹੜਾ ਸਵੇਰੇ ਪਾਣੀ ਸੀਗਾ ਇਹ 3 ਇੱਟਾਂ ਹੀ ਦਿਖਦੀਆਂ ਸੀ, ਯਾਨੀ 1.5 ਇੱਟ ਪਾਣੀ ਸਵੇਰ ਦਾ ਲੈ ਗਿਆ। ਵੈਸੇ ਵੀ ਜਦੋਂ ਆਪਾਂ ਪਿੱਛੇ ਦੇਖਦੇ ਹਾਂ ਤਾਂ ਪਾਣੀ ਦਾ ਜਿਹੜਾ ਵਹਾਅ ਹੈ ਉਹ ਚਾਹੇ ਇੱਥੋਂ ਤੇਜ਼ ਆ ਪਰ ਪਿਛਲੇ ਪਾਸੋਂ ਜਿਹੜਾ ਵਹਾਅ ਉਹ ਲੱਗਦਾ ਹੈ ਕਿ ਡਾਊਨ ਜਿਹੜਾ ਹੋਇਆ। ਜਿਵੇਂ ਕਿ ਵਿਭਾਗ ਦੇ ਕਰਮਚਾਰੀਆਂ ਨੇ ਵੀ ਦੱਸਿਆ ਕਿ ਭਾਖੜਾ ਤੋਂ ਜਿਹੜੀ ਰਿਪੋਰਟ ਆਈ ਹੈ ਕਿ ਭਾਖੜਾ ਨੇ ਜਿਹੜਾ ਪਾਣੀ ਤੇ ਕੰਟਰੋਲ ਕਰ ਲਿਆ, ਇਸੇ ਕਰਕੇ ਜਿਹੜਾ ਹੁਣ ਅੱਗੇ ਪਾਣੀ ਜਿਹੜਾ ਉਹ ਘਟ ਗਿਆ ਜਾਣਾ, ਜਿਸ ਕਰਕੇ ਚੜ੍ਹਦੇ ਪੰਜਾਬ ਦੇ ਵਿੱਚ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲੇਗੀ ਉੱਥੇ ਪਾਕਿਸਤਾਨ ਦੇ ਵਿੱਚ ਜਿਹੜਾ ਸੈਲਾਬ ਆਇਆ ਉਹਦੇ ਤੋਂ ਵੀ ਕਾਫੀ ਰਾਹਤ ਮਿਲੇਗੀ। ਇਹ ਹਰੀਕੇ ਹੈਡ ਵਰਕਸ ਆ ਜਿੱਥੋਂ ਮੇਨ ਪਾਣੀ ਜਿਹੜਾ ਰਿਲੀਜ਼ ਹੁੰਦਾ, ਜਿਹੜਾ ਤੁਹਾਨੂੰ ਅਸੀਂ ਦਿਖਾਇਆ ਇਹ ਨਿਸ਼ਾਨੀਆਂ ਲੱਗੀਆਂ ਨੇ। 1988 ਦੇ ਵਿੱਚ 691.2 ਤੇ 1955 ਦੇ ਵਿੱਚ 692.8 ਜਿਹੜਾ ਪਾਣੀ ਆ ਇੱਥੇ ਦਰਜ ਕੀਤਾ ਗਿਆ ਸੀ। ਇਹ ਉਹ ਪਿੱਲਰ ਹੈ ਤੇ ਇਹ ਇਧਰਲੇ ਪਾਸਿਓਂ ਤੁਸੀਂ ਦੇਖੋ ਇਹ ਸਾਹਮਣੇ ਤੋਂ ਬਿਆਸ ਦਰਿਆ ਜਿਹੜਾ ਇੱਥੇ ਆਉਂਦਾ ਤੇ ਇਧਰੋਂ ਜਿਹੜਾ ਸਤਲੁਜ ਦਰਿਆ ਇਸ ਪਾਸੇ ਆਉਂਦਾ। ਪਰ ਪਾਣੀ ਦਾ ਪੱਧਰ ਹੁਣ ਘਟਿਆ, ਪਰ ਫਿਰ ਵੀ ਅੱਜ 2,09,000 ਕਿਊਸੈਕ ਜਿਹੜਾ ਪਾਣੀ ਆ ਇਧਰੋਂ ਡਾਊਨ ਸਟਰੀਮ ਵੱਲ ਜਿਹੜਾ ਹੈਗਾ ਉਹ ਛੱਡਿਆ ਹੋਇਆ। ਤੇ ਇਹ ਉਹ ਫਿਗਰਾਂ ਨੋਟ ਕੀਤੀਆਂ ਹੋਈਆਂ ਕਿ 1988 ਤੇ 1955 ਦੇ ਵਿੱਚ ਜਿਹੜਾ ਫਲੱਡ ਆਇਆ ਸੀ ਉਹਨੇ ਕਿੰਨੀ ਮਾਰ ਜਿਹੜੀ ਮਾਰੀ ਸੀ ਜਾਂ ਕਿੰਨਾ ਉਹਦਾ ਲੈਵਲ ਸੀਗਾ। ਸੋ ਦੋਸਤੋ ਇਹ ਹਰੀਕੇ ਹੈਡ ਵਰਕਸ ਜਿਹੜਾ ਤੁਸੀਂ ਦੇਖ ਲਿਆ, ਇੱਥੇ ਹੀ ਸਾਰਾ ਕੰਟਰੋਲ ਆ, ਇੱਥੇ ਹੀ ਪਾਣੀ ਸਾਰਾ ਸਟੋਰ ਹੁੰਦਾ ਤੇ ਇਧਰੋਂ ਆਉਂਦਾ ਬਿਆਸ ਤੇ ਸਤਲੁਜ। ਅੱਜ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪਾਣੀ ਦਾ ਪੱਧਰ ਘਟਿਆ ਤੇ ਇਹ ਨੇ ਉਹ ਨਹਿਰਾਂ ਜਿਨ੍ਹਾਂ ਦੇ ਉੱਪਰ ਮੈਂ ਖੜਿਆ, ਇਹ ਰਾਜਸਥਾਨ ਨੂੰ ਪਾਣੀ ਦਿੰਦੀ ਆ ਤੇ ਇਹਦੇ ਨਾਲ ਜਿਹੜੀ ਆ ਇਹ ਮੇਰੇ ਸੱਜੇ ਹੱਥ ਆ ਉਹ ਫਿਰੋਜ਼ਪੁਰ ਯਾਨੀ ਪੰਜਾਬ ਦੇ ਪਿੰਡਾਂ ਦੇ ਵਿੱਚ ਪਾਣੀ ਦਿੰਦੀ ਹੈ। ਤੇ ਦੋਵੇਂ ਨਹਿਰਾਂ ਦੇਖੋ ਤੁਸੀਂ ਬਿਲਕੁਲ ਬੰਦ ਨੇ, ਕਿਉਂਕਿ ਜਦੋਂ ਫਲੱਡ ਆਉਂਦਾ ਤਾਂ ਮਿੱਟੀ ਜਿਹੜੀ ਇਸ ਪਾਣੀ ਦੇ ਨਾਲ ਬਹੁਤ ਜ਼ਿਆਦਾ ਆ ਜਾਂਦੀ ਹੈ। ਇਸ ਕਰਕੇ ਨਹਿਰਾਂ 'ਚ ਮਿੱਟੀ ਨਾ ਭਰੇ, ਇਸ ਕਰਕੇ ਨਹਿਰਾਂ ਜਿਹੜੀਆਂ ਬੰਦ ਕਰ ਦਿੱਤੀਆਂ ਜਾਂਦੀਆਂ। ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਨਹਿਰਾਂ ਜਿਹੜੀਆਂ ਬਿਲਕੁਲ ਸੁੱਕੀਆਂ ਹੋਈਆਂ ਨੇ ਤੇ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਅੱਗੇ ਨਾਲੋਂ ਘੱਟ ਆ। ਪਰ ਫਿਲਹਾਲ 2,09,000 ਕਿਊਸੈਕ, ਕੱਲ੍ਹ 2,15,000 ਸੀ, ਅੱਜ 2,09,000 ਕਿਊਸੈਕ ਪਾਣੀ ਫਿਰ ਵੀ ਜਿਹੜਾ ਹੈਗਾ ਇੱਥੋਂ ਰਿਲੀਜ਼ ਹੋ ਰਿਹਾ। ਆਹ ਵਾਲੇ ਦਰ ਜਿਹੜੇ ਚੱਕੇ ਹੋਏ ਆ ਇਹਨਾਂ ਵਿੱਚੋਂ ਸੇਮ ਐਵੇਂ ਪਾਣੀ ਦਾ ਪੱਧਰ ਪਰਲੇ ਬੰਨੇ ਵੀ ਐਵੇਂ ਹੀ ਆ, ਕਿਉਂਕਿ ਹਾਲਾਂਕਿ ਪਰਲਾ ਪਾਸਾ ਜਿਹੜਾ ਨੀਵਾਂ ਹੈ ਪਰ ਫਿਲਹਾਲ ਪਾਣੀ ਦਾ ਲੈਵਲ ਇੱਕੋ ਜਿਹਾ ਹੋ ਗਿਆ। ਮੈਂ ਕਹਿ ਸਕਦਾ ਕਿ ਪਾਣੀ ਦਾ ਲੈਵਲ ਜਿਹੜਾ ਜਿਵੇਂ ਪਿੱਛੋਂ ਆ ਰਿਹਾ ਉਸੇ ਤਰੀਕੇ ਨਾਲ ਪਾਣੀ ਜਿਹੜਾ ਉਹ ਅੱਗੇ ਨਿਕਲ ਰਿਹਾ। ਉਹ ਨਹਿਰ ਆ ਜਿਹੜੀ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਫ੍ਰੀ ਲੈ ਕੇ ਜਾਂਦੀ ਹੈ, ਜਿਹੜੀ ਰਾਜਸਥਾਨ ਕਨਾਲ ਆਪਾਂ ਕਹਿ ਸਕਦੇ ਹਾਂ। ਇਹਦੇ ਨਾਲ ਜਿਹੜੀ ਆਹ ਨਹਿਰ ਆ ਇਹ ਪਾਣੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਤੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਹੀ ਵੰਡਦੀ ਹੈ। ਫਿਲਹਾਲ ਦੋਵੇਂ ਨਹਿਰਾਂ ਬੰਦ ਨੇ, ਲੋਕ ਇੱਥੇ ਵੀ ਆ ਰਹੇ ਨੇ ਦੇਖਣ ਕਿ ਪਾਣੀ ਦੀ ਸਥਿਤੀ ਕੀ ਹੈ। ਤਾਂ ਇਹ ਨਹਿਰਾਂ ਜਿਹੜੀਆਂ ਭਰ ਕੇ ਵੱਡੀ ਨਹਿਰ ਆ ਜਿਹੜੀ ਰਾਜਸਥਾਨ ਨੂੰ ਪਾਣੀ ਲੈ ਕੇ ਜਾਂਦੀ ਹੈ, ਫਿਲਹਾਲ ਇਹਨੂੰ ਬੰਦ ਕੀਤਾ ਹੋਇਆ ਕਿਉਂਕਿ ਜਿਵੇਂ ਪਹਿਲਾਂ ਜ਼ਿਕਰ ਆਪਾਂ ਕੀਤਾ ਕਿ ਪਾਣੀ ਜਿਹੜਾ ਹੈ ਉਹ ਆਪਦੇ ਨਾਲ ਮਿੱਟੀ ਲੈ ਕੇ ਆਉਂਦਾ ਤੇ ਨਹਿਰਾਂ 'ਚ ਮਿੱਟੀ ਨਾ ਭਰੇ, ਇਸ ਕਰਕੇ ਪ੍ਰਸ਼ਾਸਨ ਜਿਹੜਾ ਹੈਗਾ ਵਿਭਾਗ ਜਿਹੜਾ ਉਹ ਨਹਿਰਾਂ ਨੂੰ ਬੰਦ ਕਰ ਦਿੰਦਾ ਜਦੋਂ ਦਰਿਆ ਦੇ ਵਿੱਚ ਪਾਣੀ ਭਰਦਾ। ਦੇਖੋ ਦਰਿਆ ਤਾਂ ਭਾਵੇਂ ਦਰ ਬੰਦ ਕੀਤੇ ਹੋਏ ਨਹਿਰਾਂ ਦੇ, ਪਰ ਆਹ ਦੇਖੋ ਕੰਧ ਦੇ ਵਿੱਚੋਂ ਪਾਣੀ ਆ ਉਹ ਕਿਸ ਹਿਸਾਬ ਦੇ ਨਾਲ ਨਿਕਲ ਰਿਹਾ, ਕਿੰਨਾ ਪ੍ਰੈਸ਼ਰ ਆ ਪਿੱਛੇ ਦਰਿਆ ਦਾ। ਇਹ ਫਿਰੋਜ਼ਪੁਰ ਫੀਡਰ ਹੈ ਜਿਹੜੀ ਤੁਹਾਨੂੰ ਦੱਸਿਆ ਕਿ ਫਿਰੋਜ਼ਪੁਰ ਏਰੀਏ ਨੂੰ ਜਿਹੜਾ ਪਾਣੀ ਦਿੰਦੀ ਹੈ। ਇਹ ਨਹਿਰ ਵੀ ਬੰਦ ਕੀਤੀ ਹੋਈ ਹੈ। ਉਸ ਤੋਂ ਬਾਅਦ ਇਹ ਰਾਜਸਥਾਨ ਫੀਡਰ ਹੈ, ਇਹ ਸਾਰਾ ਦਾ ਸਾਰਾ ਪਾਣੀ ਜਿਹੜਾ
ਰਾਜਸਥਾਨ ਨੂੰ ਲੈ ਕੇ ਜਾਂਦੀ ਹੈ। ਇਹਦੇ ਵਿੱਚੋਂ ਚਿੜੀ ਵੀ ਚੁੰਝ ਨਹੀਂ ਭਰ ਸਕਦੀ, ਸਾਰਾ ਪਾਣੀ ਰਾਜਸਥਾਨ ਨੂੰ ਇਹ ਜਿਹੜੀ ਨਹਿਰ ਲੈ ਕੇ ਜਾਂਦੀ, ਜਿਹਦੇ ਕਰਕੇ ਕਾਫੀ ਰੌਲਾ ਵੀ ਚੱਲਦਾ। ਹਾਂਜੀ, ਇਹ ਹਰੀਕੇ ਹੈਡ ਜਿਹੜਾ ਇਹਨੂੰ ਬੰਦ ਕੀਤਾ ਹੋਇਆ ਪੁਲਿਸ ਨੇ, ਜਿਹੜਾ ਇੱਥੋਂ ਆਵਾਜਾਈ ਬਿਲਕੁਲ ਬੰਦ ਕੀਤੀ ਹੋਈ ਆ। ਕਿਸੇ ਨੂੰ ਜਿਹੜਾ ਅੱਗੇ ਨਹੀਂ ਜਾਣ ਦਿੱਤਾ, ਸਿਰਫ ਪੈਦਲ ਜਾਂ ਮੋਟਰਸਾਈਕਲ, ਕਿਉਂਕਿ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਕਿਤੇ ਨਾ ਕਿਤੇ ਇਹ ਜਿਹੜਾ ਪੁਲ ਹੈ ਹੈਡ ਆ ਉਹ ਥੋੜ੍ਹਾ ਵਾਈਬਰੇਟ ਕਰ ਰਿਹਾ ਸੀ। ਇਸ ਕਰਕੇ ਪੁਲਿਸ ਨੇ ਜਿਹੜੀ ਸਖਤ ਹਦਾਇਤਾਂ ਦੇ ਚੱਲਦਿਆਂ ਜਿਹੜਾ ਉਹ ਇੱਥੋਂ ਲਾਂਘਾ ਬਿਲਕੁਲ ਬੰਦ ਕੀਤਾ ਹੋਇਆ, ਕਿਉਂਕਿ ਇੱਥੋਂ ਲੰਘਣ ਵਾਸਤੇ ਰਸਤਾ ਹੋਰ ਵੀ ਹੈ, ਕਿਉਂਕਿ ਨਵਾਂ ਜਿਹੜਾ ਪੁਲ ਬਣਿਆ ਉਧਰ ਦੀ ਲਾਂਘਾ ਜਿਹੜਾ ਹੈਗਾ, ਇਸ ਕਰਕੇ ਇਸ ਲਾਂਘੇ ਨੂੰ ਬਿਲਕੁਲ ਬੰਦ ਕੀਤਾ ਗਿਆ। ਹਾਂ, ਤੁਸੀਂ ਦੇਖ ਸਕਦੇ ਹੋ ਜਿਵੇਂ ਪਾਣੀ ਦੀ ਸਪੀਡ ਹੈ, ਤੇ ਆਹ ਹੈਗਾ ਹਰੀਕੇ ਹੈਡ ਵਰਕਸ, ਜਿਹਦੇ ਪਰਲੇ ਪਾਸੇ ਬਿਆਸ, ਮੇਰੇ ਖੱਬੇ ਪਾਸੇ ਬਿਆਸ ਆਉਂਦਾ ਹੈ ਤੇ ਸੱਜੇ ਪਾਸੇ ਤੋਂ ਸਤਲੁਜ ਆਉਂਦਾ ਹੈ। ਤੇ ਇਸ ਹਰੀਕੇ ਹੈਡ ਵਰਕਸ ਦੇ ਸਾਰੇ ਦਰ ਜਿਹੜੇ ਆ ਉਹ ਛੱਡੇ ਹੋਏ ਆ, ਤੇ ਪਾਣੀ ਜਿਹੜਾ ਉਹ ਤੇਜ਼ੀ ਦੇ ਨਾਲ ਫਿਰੋਜ਼ਪੁਰ ਵਾਲੇ ਪਾਸੇ ਨੂੰ ਕਹਿ ਲਓ ਜਾਂ ਪਾਕਿਸਤਾਨ ਵਾਲੇ ਪਾਸੇ ਨੂੰ ਕਹਿ ਲਓ, ਉਹ ਚੱਲ ਰਿਹਾ। ਇਸ ਤੋਂ ਅੱਗੇ ਆਪਾਂ ਕੋਸ਼ਿਸ਼ ਕਰਾਂਗੇ ਹੈਡ ਤੱਕ ਜਾਣ ਦੀ, ਜੇ ਕੋਈ ਰੋਕ ਨਾ ਹੋਈ ਤਾਂ ਜ਼ਰੂਰ ਹੈਡ ਤੱਕ ਪਹੁੰਚਾਂਗੇ। ਸੋ ਇਹੀ ਤੁਹਾਨੂੰ ਦਿਖਾਉਣਾ ਸੀਗਾ ਕਿ ਇਹ ਉਹੀ ਹੈਡ ਵਰਕਸ ਜਿੱਥੋਂ ਸਾਰਾ ਪਾਣੀ ਜਿਹੜਾ ਰਿਲੀਜ਼ ਹੁੰਦਾ। ਦੇਖੋ ਨੌਜਵਾਨ ਇੱਥੇ ਆ ਕੇ ਸੈਲਫੀਆਂ ਕਰਦੇ ਆ, ਹੋਰ ਵੀ ਲੋਕ ਜਿਹੜੇ ਪਰਿਵਾਰਾਂ ਦੇ ਨਾਲ ਆਏ ਆ ਉਹ ਵੀ ਇੱਥੇ ਆ ਕੇ ਤਸਵੀਰਾਂ ਕਰਦੇ ਤੇ ਦੇਖਦੇ ਆ ਇਸ ਪਾਣੀ ਦੇ ਹਾਲਾਤ।